ਅੱਜ ਦੁਨੀਆ ਦੇ ਵੱਡੇ ਵੱਡੇ ਮੁਲਕ ਸਾਡੇ ਪਿੱਛੇ ਖੜੇ ਹੋ ਗਏ ਹੈ। ਭਾਈ ਜਿੰਦੇ ਤੇ ਸੁੱਖੇ ਦੀ ਜਿਹੜੀ ਸ਼ਹਾਦਤ ਹੈ ਇਹ ਉੱਤਮ ਹੈ ਤੇ ਅਸੀਂ ਇਹਨੂੰ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਜਦੋਂ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਹੋਇਆ ਜ਼ੁਲਮ ਉਸ ਜਰਨੈਲ ਨੂੰ ਘੇਰਿਆ ਹੈ, ਉਹਨਾਂ ਨੇ ਜਰਨੈਲ ਦੀ ਵਹੁਟੀ ਮੋਟਰ ਦੇ ਵਿੱਚ ਨਾਲ ਸਵਾਰ ਸੀਗੀ, ਉਸ ਬੀਬੀ ਨੂੰ ਬਿਲਕੁਲ ਨਹੀਂ ਕੁਛ ਕਿਹਾ ਨਾ ਕੀਤਾ, ਜਿਹੜੀ ਕਿ ਸਿੱਖ ਰਵਾਇਤ ਹੈ। ਜਿਵੇਂ ਮੱਸਾ ਰੰਗੜ ਦਾ ਬਦਲਾ ਲਿਆ ਸੀ, ਇਸੇ ਤਰ੍ਹਾਂ ਹੀ ਇਹਨਾਂ ਦੋਨਾਂ ਨੇ ਲਿਆ। 1984 ਤੋਂ ਬਾਅਦ ਸਾਡੇ ਉੱਤੇ ਬਹੁਤ ਜ਼ੁਲਮ ਹੋਏ ਹੈ। ਸੰਨ 2000 ਦੇ ਵਿੱਚ ਪਿੰਡ ਚਿੱਠੀ ਸਿੰਘਪੁਰੇ ਕਸ਼ਮੀਰ ਦੇ ਵਿੱਚ 43 ਬੇਗੁਨਾਹ ਸਿੱਖ ਫੌਜ ਨੇ ਮਾਰਤੇ ਸੀਗੇ ਕਿ ਅਜੇ ਤੱਕ ਸਾਡੀ ਸਿੱਖ ਕੌਮ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਆਪਣੀ ਗੱਲ ਅਮਨ ਪਸੰਦ ਤਰੀਕੇ ਦੇ ਨਾਲ ਪਗਾ ਸਕੀਏ। ਅੱਜ ਅਸੀਂ ਕੋਈ ਵੀ ਸ਼ਿਕਾਇਤ ਕਰਦੇ ਹਾਂ, ਲਾਂਭਾ ਦਿੰਦੇ ਹਾਂ, ਸਾਡੀ ਬੁਕਤ ਹੈ ਨਹੀਂ ਗੀ। 1984 ਦੇ ਵਿੱਚ ਘੱਲੂਘਾਰਾ ਦਿਵਸ ਮਨਾਉਂਦੇ ਹਾਂ। ਹਰਿਆਣੇ ਦੇ ਵਿੱਚ ਕੱਲ੍ਹ ਨਤੀਜੇ ਨਿਕਲੇ ਹੈ, ਉੱਥੇ ਵੀ ਸਾਡੇ ਸਿੱਖਾਂ ਨੇ ਬੀਜੇਪੀ ਤੇ ਕਾਂਗਰਸ ਨੂੰ ਵੋਟਾਂ ਪਾਈਆਂ। ਅੱਜ ਕੱਲ੍ਹ ਜੇ ਤਾਕਤ ਆਉਂਦੀ ਹੈ ਤਾਂ ਵੋਟਾਂ ਦੇ ਰਾਹੀਂ ਆਉਂਦੀ ਹੈ, ਪਰ ਅਸੀਂ ਆਪਣੇ ਦੁਸ਼ਮਣ ਨੂੰ ਭੁੱਲ ਚੁੱਕੇ ਹਾਂ, ਜੋ ਕਰਕੇ ਅਸੀਂ ਵੋਟ ਜਾਂ ਬੀਜੇਪੀ ਨੂੰ ਜਾਂ ਕਾਂਗਰਸ ਪਾਰਟੀ ਨੂੰ ਦਿੰਦੇ ਹਾਂ। ਬੜੇ ਫਖਰ ਦੇ ਨਾਲ ਮੋਦੀ ਨੇ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਜਿਹੜੇ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਸੀਗੇ, ਸਾਡਾ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ 'ਚ ਚਲੇ ਜਾਂਦੇ ਸੀ, ਉਹਨਾਂ ਦੇ ਪਿੱਛੇ ਜਿਹੜੀਆਂ ਸਰਕਾਰਾਂ ਨੇ ਪਨਾਹ ਦਿੱਤਾ ਹੁੰਦਾ ਸੀ, ਉਹਨਾਂ ਦੇ ਨਾਲ ਚਿੱਠੀ ਪੱਤਰ ਕਰਦੇ ਸੀ ਕਿ ਇਹਨਾਂ ਨੇ ਕਿਹੜੇ ਕਿਹੜੇ ਜ਼ੁਲਮ ਕੀਤੇ ਹੈ। ਪਰ ਮੋਦੀ ਕਹਿੰਦਾ ਹੁਣ ਨਹੀਂ, ਹੁਣ ਜਿੱਥੇ ਵੀ ਕੋਈ ਸਿੱਖ ਹੋਊਗਾ, ਖਾਲਿਸਤਾਨ ਦੀ ਗੱਲ ਕਰੂਗਾ, ਅਸੀਂ ਉਸ ਨੂੰ ਗੋਲੀ ਦੇ ਨਾਲ ਜਾਂ ਜ਼ਹਿਰ ਦੇ ਨਾਲ ਮਾਰ ਦੇਵਾਂਗੇ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਾਰਤਾ, ਰਿਪੂ ਦਮਨ ਸਿੰਘ ਮਲਕ ਨੂੰ ਮਾਰਤਾ, ਸੁਖਦੇਵ ਸਿੰਘ ਨੂੰ ਮਾਰਤਾ। ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਮਹਾਨ ਦਿਨ ਦੇ ਉੱਤੇ ਇਕੱਤਰ ਹੋਏ ਹਾਂ ਸ਼ਰਧਾਂਜਲੀਆਂ ਭੇਟ ਕਰਨ ਨੂੰ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ, ਜਿਨ੍ਹਾਂ ਨੇ
ਸਿੱਖ ਕੌਮ ਦੀ ਪੱਗ ਸਾਡੇ ਸਿਰਾਂ ਦੇ ਉੱਤੇ ਰੱਖੀ ਹੈ ਔਰ ਬਹੁਤ ਭਾਰੀ ਕੁਰਬਾਨੀ ਕੀਤੀ ਹੈ, ਦਲੇਰੀ ਕੀਤੀ ਹੈ। ਜਦੋਂ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਹੋਇਆ ਜ਼ੁਲਮ, ਉਸ ਜਰਨੈਲ ਨੂੰ ਘੇਰਿਆ ਹੈ, ਉਹਨਾਂ ਨੇ ਜਰਨੈਲ ਦੀ ਵਹੁਟੀ ਮੋਟਰ ਦੇ ਵਿੱਚ ਨਾਲ ਸਵਾਰ ਸੀਗੀ, ਉਸ ਬੀਬੀ ਨੂੰ ਬਿਲਕੁਲ ਨਹੀਂ ਕੁਛ ਕਿਹਾ ਨਾ ਕੀਤਾ, ਜਿਹੜੀ ਕਿ ਸਿੱਖ ਰਵਾਇਤ ਹੈ। ਰਵਾਇਤ ਅਨੁਸਾਰ ਜਿਵੇਂ ਮੱਸਾ ਰੰਗੜ ਦਾ ਬਦਲਾ ਲਿਆ ਸੀ, ਇਸੇ ਤਰ੍ਹਾਂ ਹੀ ਇਹਨਾਂ ਦੋਨਾਂ ਨੇ ਲਿਆ। ਭਾਈ ਜਿੰਦਾ ਇੱਥੋਂ ਦੇ ਸੀਗੇ, ਭਾਈ ਸੁੱਖਾ ਰਾਜਸਥਾਨ ਦੇ ਸੀਗੇ। ਦੋਨਾਂ ਦਾ ਮੇਲ ਹੋਇਆ, ਸਲਾਹ ਬਣੀ ਔਰ ਉਹਨਾਂ ਨੇ ਦੁਸ਼ਮਣ ਦਾ ਜਿਹੜਾ ਸਭ ਤੋਂ ਵੱਡਾ ਜਰਨੈਲ ਸੀ, ਜਿਹਦੀ ਜ਼ਿੰਮੇਵਾਰੀ ਸੀ ਕਿ ਇਹੋ ਜਿਹਾ ਗੰਦਾ ਕਰਤੱਵ ਕਰਨਾ, ਉਸ ਜਰਨੈਲ ਨੇ ਕੀਤਾ। ਪਰ ਫਿਰ ਉਸ ਨੂੰ ਭੁਗਤਣਾ ਵੀ ਪਿਆ। ਅਸੀਂ ਇਸ ਕੇਸ ਦੀ ਪੂਰੀ ਪੈਰਵਾਈ ਕੀਤੀ ਸੀਗੀ, ਵਕੀਲ ਵੀ ਕੀਤੇ ਸੀਗੇ, ਪਤਾ ਵੀ ਲੈਂਦੇ ਰਹੇ ਸੀਗੇ। ਪਰ ਸਾਡਾ ਵਕੀਲ ਨੇ ਕਿਹਾ ਕਿ ਜੱਜ ਕਹਿੰਦੇ ਹੈ ਕਿ ਸਾਡੇ ਉੱਤੇ ਬਹੁਤ ਜ਼ੋਰ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਕੈਦ ਕਰਨੀ ਹੈ, ਸਜ਼ਾ ਦੇਣੀ ਹੈ। ਕਿਉਂ ਕਰਕੇ ਸਾਰੀ ਫੌਜ ਸਰਕਾਰ ਦੇ ਪਿੱਛੇ ਖੜੀ ਹੋ ਗਈ ਕਿ ਇਹਨਾਂ ਦੋਨਾਂ ਨੂੰ ਫਾਂਸੀ ਜ਼ਰੂਰ ਹੋਣੀ ਚਾਹੀਦੀ ਹੈ। ਤੇ ਜੱਜ ਵੀ ਕਹਿੰਦੇ ਸਾਡੀ ਪੇਸ਼ ਨਹੀਂ ਚੱਲੀ ਹੈ, ਕਹਿੰਦੇ ਸਾਡੇ ਕੋਲੇ ਤਾਕਤ ਸੀਗੀ ਕਿ ਇਹ ਦੰਡ ਨਾ ਦਈਏ, ਪਰ ਸਾਡੇ ਉੱਤੇ ਸਾਰੇ ਇੰਡੀਆ ਦਾ, ਤਿੰਨੇ ਫੌਜਾਂ ਦਾ ਬਹੁਤ ਜ਼ੋਰ ਸੀ ਕਿ ਇਹਨਾਂ ਦੋਨਾਂ ਨੂੰ ਮੌਤ ਦਾ ਦੰਡ ਦਿੱਤਾ ਜਾਵੇ। ਔਰ ਫਿਰ ਜਦੋਂ ਫੈਸਲਾ ਹੋਇਆ, ਅਸੀਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਹੀ ਸੀਗੇ। ਬੜੀ ਮਾਯੂਸੀ ਹੋਈ, ਬਹੁਤ ਦਿਲ ਖਰਾਬ ਹੋਇਆ। ਫਿਰ ਸਾਡੀ ਪਾਰਟੀ ਨੇ ਕਿਹਾ ਕਿ ਜਿਹੜੇ ਜੱਜ ਬੈਂਚ ਦਾ ਵੱਡਾ ਸੀ, ਉਹਦੇ ਘਰ ਦੇ ਕੋਲੇ ਚੱਲੀਏ ਤੇ ਉੱਥੇ ਵੀ ਲਾਂਭਾ ਦੇ ਕੇ ਆਈਏ। ਉਸ ਜੱਜ ਦੇ ਘਰ ਦੇ ਅੱਗੇ ਬਹੁਤ ਭਾਰੀ ਪਹਿਰਾ ਲੱਗਿਆ ਹੋਇਆ ਸੀਗਾ। ਗੇਟ ਦੇ ਵਿੱਚ ਵੀ ਪਹਿਰਾ ਸੀ, ਪਰ ਕਿਸੇ ਨਾ ਕਿਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਹੋਈ, ਮੈਂ ਗੇਟ ਤੱਕ ਪਹੁੰਚ ਗਿਆ। ਮੈਂ ਹੁਣ ਕੁਛ ਕਰ ਤਾਂ ਸਕਦਾ ਨਹੀਂ ਸੀ, ਮੇਰੇ ਕੋਲੇ ਕੋਈ ਫੌਜ ਹੈ ਨਹੀਂ ਸੀ, ਮੇਰੇ ਕੋਲੇ ਕੋਈ ਤਾਕਤ ਨਹੀਂ ਸੀ ਕਿ ਇੱਥੇ ਕੀ ਕੀਤਾ ਜਾਵੇ।
फिर साध संगत जी तुहानूं दसना जरूरी है, ये इतिहास का हिस्सा है। बीबियां इत्थे हैगियां, मैनूं शर्म भी आउंदी है। पुलिस ते पैरामिलिटरी फोर्स ने मैनूं घेरिया होया सी ते होर कुछ ना करदिया होया मैं जज दे गेट दे उत्ते मूतता। मैं समझिया कि ये बहुत चीज़ है जिहड़ी करनी जरूरी सी। हिंद हुकूमत दे अगे इन्हां नूं पता लगना चाहिए सी कि सिख कौम इस फैसले नूं किवें समझदी है। 1984 तो बाद साडे उत्ते बहुत जुल्म होए है। सन 2000 दे विच पिंड चिट्ठी सिंहपुरे कश्मीर दे विच 43 बेगुनाह सिख फौज ने मारते सीगे। ओदी तफ्तीश दे लई टोड़ा साहब ते मैं देश दे प्रेजिडेंट कोले भी गए, पर मैं तुहानूं दसना चाहुंदा कि अजे तक साडी सिख कौम दे विच इन्नी ताकत नहीं है कि असी अपनी गल अमन पसंद तरीके दे नाल पगा सकीए। प्रेजिडेंट ने बहुत साडी इज्जत की, गल सुनी, कहंदा मैं इहदी तफ्तीश कराउंदा, पर अगे कुछ नहीं होया। इस तरह भाई खोंके नूं तसीहे दे के टोटे टोटे करके उस नूं बोरी दे विच पा के सतलुज दरिया दे विच सिटिया गया। बादल साहब नूं कहा कि इहदी इनक्वायरी कराओ। बादल साहब ने साडे कहा ते एक DGP तवाड़ी सी, ओदी ड्यूटी लाई। तवाड़ी ने एक एक चीज लिख के देती कि खोंके साहब नूं किवें कतल किया गया ते किहड़े अफसरां ने कीता, पर तफ्तीश इस केस की भी नहीं चलन दिती। किते भी अज असी कोई भी शिकायत करते हैं, लांभा दिंदे हैं, साडी बुकत है नहीं गी। 1984 दे विच घल्लूकारा दिवस मनाउंदे हैं 6 जून नूं, 6वें महीने नूं। 4 जून नूं इलैक्शन होए। आपां ने सवाए तरनतारन साहब तो कांग्रेस नूं वोटां पातियां। हरियाणे दे विच कल नतीजे निकले है, उत्थे भी साडे सिखां ने BJP ते कांग्रेस नूं वोटां पाईयां। अज कल जे ताकत आउंदी है तां वोटां दे राहीं आउंदी है, पर असी अपने दुश्मन नूं भुल चुके हैं, क्यों करके असी वोट जां BJP नूं जां कांग्रेस पार्टी नूं दिंदे हैं। साडे नाल इंसाफ नहीं होया।
मोदी जिहड़ा प्राइम मिनिस्टर है, इस दी जुंडली अमित शाह, जयशंकर, हिम्मत गोयल, रवि सिन्हा जिहड़ा रॉ दा मुखी है, फौजां दा मिनिस्टर राजनाथ सिंह, इन्हां सारिਆਂ ने एक पॉलिसी बनाती है कि जिहड़ा भी सिख खालिस्तान या सिखां दी गल करूगा उस नूं असीं जानों मरवा देना। ये अज मोदी दी पॉलिसी है। बड़े फकर दे नाल मोदी ने कहा सी कि पिछलियां सरकारां जिहड़े सिख खालिस्तान की गल करते सीगे, साडा हिंदुस्तान छड्ड के बाहरले मुल्कां चले जांदे सी, उन्हां दे पिछे जिहड़ियां सरकारां ने पनाह दिता हुंदा सी, उन्हां दे नाल चिट्ठी पत्र करदे सी कि इन्हां ने किहड़े किहड़े जुल्म कीते है। पर मोदी कहंदा हुण नहीं, हुण जिथे भी कोई सिख होऊगा खालिस्तान की गल करूगा, असीं उस नूं गोली दे नाल जां जहर दे नाल मार देवांगे। इस पॉलिसी के तहत कैनेडा दे विच हरदीप सिंह निज्जर नूं मारता है, रिपुदमन सिंह मलिक नूं मारता है, सुखदौल सिंह नूं मारता है। बरतानिया दे विच अवतार सिंह खंडे नूं जहर दे के मारता है। पाकिस्तान दे विच परमजीत सिंह पंजवड़ ते लखबीर सिंह रोडे नूं मारता है। इस हिंदुस्तान ने जिहड़ी प्रभु सत्ता हुंदी है किसी मुल्क की, वो अमरीका दी भी तोड़ती है, बरतानिया दी भी तोड़ती है, कैनेडा ते पाकिस्तान दी भी तोड़ती है। पर क्यों करके इन्हां दी जिहड़ी साजिश सीगी पन्नू नूं मरवाउण दी, अमेरिका दे विच अमेरिका दीयां खुफिया एजेंसियां नूं पता लग गया। उन्होंने फिर एक बंदा गुप्ता उस नूं फड़ के उहदे ते केस न्यूयॉर्क दे विच चलाता। पर सब तो वड्डी जिहड़ी अमरीका ने गल कीती है, जिहड़ा इंडिया का नैशनल सिक्योरिटी एडवाइजर है डॉयल, जिहड़ा मोदी का सज्जी बांह है, जिथे भी मोदी जांदा उहदे नाल जांदा, उहदे साथ संगत जी वारंट कढते है। ते जे वो इंडिया तो बाहर निकलिया, अमरीका ने उहदे पिछे हवाई जहाज ला के जिथे अमरीका चाहूगा उहदा हवाई जहाज उतरवा के उसनूं गिरफ्तार कर लेना। ये छोटी गल नहीं है। ये जिहड़े साडे सिख बाहर दे मुल्कां च वस गए है, उन्हां दा जोर इन्ना पै गया कि ये हुकूमत सानू हुण टिच करके नहीं समझ सकती। असी तगड़े हैं ते असी लगे हुए हैं। पर मैनू अफसोस है कि किसी भी पंथक पार्टी ने
ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਦਿੱਲੀ ਹਜੂਰ ਸਾਹਿਬ ਦੀ ਕਮੇਟੀ, ਪਟਨਾ ਸਾਹਿਬ ਦੀ ਕਮੇਟੀ ਨੇ ਕਦੇ ਖੰਡਨ ਨਹੀਂ ਕੀਤਾ। ਜਿਹੜੇ ਸਿੱਖ ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੇ ਵਿੱਚ ਮਾਰੇ ਗਏ ਹੈ, ਇਹ ਸਿਰਫ ਆਪਣੀ ਪਾਰਟੀ ਇਸ ਕੇਸ ਨੂੰ ਲੈ ਕੇ ਚੱਲ ਰਹੀ ਹੈ। ਮੈਂ ਤੁਹਾਨੂੰ ਅਪੀਲ ਕਰਦਾ ਕਿ ਆਪਣਾ ਡਰ ਲਾਹੋ, ਅਮਨ ਪਸੰਦ ਤਰੀਕੇ ਦੇ ਨਾਲ ਜਿਵੇਂ ਮੈਂ ਇਸ ਵੇਲੇ ਕੰਮ ਕਰ ਰਿਹਾ, ਜੇ ਕਰੀ ਜਾਵਾਂਗੇ ਸਾਡੇ ਉੱਤੇ ਕੋਈ ਕੇਸ ਨਹੀਂ ਬਣ ਸਕਦਾ। ਅੱਜ ਦੁਨੀਆ ਦੇ ਵੱਡੇ ਵੱਡੇ ਮੁਲਕ ਸਾਡੇ ਪਿੱਛੇ ਖੜੇ ਹੋ ਗਏ ਹੈ। ਭਾਈ ਜਿੰਦੇ ਤੇ ਸੁੱਖੇ ਦੀ ਜਿਹੜੀ ਸ਼ਹਾਦਤ ਹੈ ਇਹ ਉੱਤਮ ਹੈ ਤੇ ਅਸੀਂ ਇਹਨੂੰ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਇੱਥੇ ਕੰਧ ਦੀ ਗੱਲ ਹੋਈ ਹੈ, ਕੰਧ ਆਪਾਂ ਨੂੰ ਤੋੜਨੀ ਚਾਹੀਦੀ ਹੈ। ਜਿਹੜੀ ਜਿਨ੍ਹਾਂ ਗਾਂਧੀ ਤੇ ਨਹਿਰੂ ਨੇ 1947 ਦੇ ਵਿੱਚ ਸਾਡੇ ਪੰਜਾਬ ਦੀ ਵੰਡ ਕਰਕੇ ਬਾਰਡਰ ਖੜਾ ਕਰਤਾ ਹੈ, ਸਿੱਖ ਨੂੰ ਲੋੜ ਹੈ ਕਿ ਇਹ ਕੰਧ ਤੋੜੀ ਜਾਵੇ ਤੇ ਸਾਡੀ ਪਾਰਟੀ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਆਪਣਾ ਹੱਕ ਲਈਏ ਔਰ ਸਾਨੂੰ ਖੁੱਲ੍ਹ ਹੋਵੇ। ਜਿਹੜਾ ਆਪਾਂ ਅਰਦਾਸ ਕਰਦੇ ਹਾਂ ਨਿਤ ਕਿ ਖੁੱਲ੍ਹੇ ਦਰਸ਼ਨ ਦੀਦਾਰ ਸਾਡੇ ਗੁਰਦੁਆਰਿਆਂ ਦੇ ਹੋਣ। ਸੋ ਸਾਧ ਸੰਗਤ ਜੀ, ਅੱਜ ਆਪਾਂ ਇੱਥੋਂ ਬਹੁਤ ਵੱਡੀ ਪ੍ਰੇਰਨਾ ਲੈ ਕੇ ਜਾਈਏ ਕਿ ਅਸੀਂ ਅਜੇ ਲੜਨਾ ਹੈ ਔਰ ਆਪਣੇ ਹੱਕ ਲੈਣੇ ਹੈ। ਜਿਵੇਂ ਵੀ ਹੋਵੇ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਣਾ ਤੇ ਕਦੇ ਵੀ ਦੁਸ਼ਮਣ ਦੇ ਹੱਥ ਦੇ ਵਿੱਚ ਤਾਕਤ ਨਹੀਂ ਫੜਾਉਣੀ ਹੈ। ਮੈਨੂੰ ਬੜਾ ਅਜੀਬ ਲੱਗਦਾ ਕਿ ਇੰਨਾ ਜ਼ੁਲਮ ਇਹਨਾਂ ਨੇ ਕੀਤਾ ਤੇ ਆਪਾਂ ਫਿਰ ਵੋਟਾਂ ਇਹਨਾਂ ਨੂੰ ਪਾਉਂਦੇ ਹਾਂ। ਪਤਾ ਨਹੀਂ ਗੁਰੂ ਸਾਹਿਬ ਨੇ ਸਾਨੂੰ ਕਿਹੋ ਜਿਹਾ ਬਣਾਤਾ ਹੈ। ਕਦੇ ਸਿੱਖਾਂ ਨੇ ਆਪਣੇ ਦੁਸ਼ਮਣਾਂ ਦੇ ਵੱਲ ਮੂੰਹ ਜ਼ਰੂਰ ਕੀਤੇ ਸੀ ਪਰ ਉਹਨਾਂ ਦੇ ਹਿੱਤ ਦੇ ਵਿੱਚ ਕਦੇ ਨਹੀਂ ਖੜੇ ਹੋਏ। ਸੋ ਆਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੇ ਦੋਨੋਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।